ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 20 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚਰਚਾ ਦੋ ਪੰਥਕ ਧਿਰਾਂ ਦੇ ਹਵਾਲੇ ਦੇ ਨਾਲ ਹੈ। ਇੱਕ ਕਹਿੰਦੇ ਅਸਲੀ ਅਕਾਲੀ ਦਲ ਹੈ ਤੇ ਇੱਕ ਨਕਲੀ ਅਕਾਲੀ ਦਲ ਹੈ। ਜਿਹੜੀਆਂ ਰੈਲੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਤਿੰਨ ਸ਼ਰਮਾ ਜੀ, ਕਿ ਉਹਦੇ ਵਿੱਚ ਨਿਬੇੜਾ ਹੋ ਗਿਆ ਕਿ ਅਸਲੀ ਅਕਾਲੀ ਦਲ ਕਿਹੜਾ ਤੇ ਨਕਲੀ ਅਕਾਲੀ ਦਲ ਕਿਹੜਾ ਜੀ? ਦੇਖੋ, ਵੈਸੇ ਤਾਂ ਪ੍ਰਵੀਨ ਜੀ ਇਹ ਨਵੇੜਾ ਜਾ ਕੇ ਹੋਣਾ 2027 ਚ। ਸਹੀ ਮਾਇਨੇ ਚ ਤਾਂ ਉਹ ਚੋਣ ਦੱਸੂਗੀ, ਚਾਹੇ ਕਿਸੇ ਦੀ ਸਰਕਾਰ ਬਣੇ ਚਾਹੇ ਨਾ ਬਣੇ। ਜਿਹੜਾ ਇੱਕ ਕਦਮ ਵੀ ਮੂਹਰੇ ਰਹਿ ਗਿਆ ਹੈ ਨਾ ਸੀਟਾਂ ਦੇ ਮਾਮਲੇ ਚ, ਕਹੂਗਾ ਜੀ ਅਸੀਂ ਅਸਲੀ ਅਕਾਲੀ ਦਲ, ਅਸੀਂ ਪ੍ਰਵਾਨ ਛੜੇ ਆ। ਜਾਂ ਫਿਰ ਜੇ ਜਾ ਕੇ ਦੋਵਾਂ ਨੇ ਇੱਕੋ ਘਰੇ ਮਿਲਣਾ ਹੋਇਆ ਤਾਂ ਫਿਰ ਵੱਖਰੀ ਗੱਲ ਆ ਕਿ ਇੱਕੋ ਘਰ ਚ ਇਕੱਠੇ ਹੋ ਜਾਣੇ ਜਾ ਕੇ। ਪਰ ਜਿੱਥੋਂ ਤੱਕ ਕੱਲ ਵਾਲਾ ਮਸਲਾ, ਕੱਲ ਸਭ ਦੀਆਂ ਨਜ਼ਰਾਂ ਸੀਗੀਆਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਸੀ ਜੀ, ਤੇ ਬਰਸੀ ਸਮਾਗਮ ਦੇ ਉੱਤੇ ਖਾਸ ਕਰਕੇ ਨਵਾਂ ਅਕਾਲੀ ਦਲ ਤੇ ਬਾਦਲ ਦਲ ਵਾਲਾ ਅਕਾਲੀ ਦਲ, ਉਹਨਾਂ ਚ ਮੁਕਾਬਲਨ ਸੀਗਾ ਕਿ ਜੀ ਇਕੱਠ ਕੌਣ ਵੱਧ ਕਰਾਉਂਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਰੈਲੀ ਨੂੰ ਸੰਬੋਧਨ ਕਰਦਿਆਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਬੱਲੇ ਬੱਲੇ ਮੈਂ ਇੰਨਾ ਇਕੱਠ ਕਦੇ ਨਹੀਂ ਦੇਖਿਆ। ਤੇ ਇਹਦਾ ਮਤਲਬ ਇਹ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਸਾਡੀ ਰੈਲੀ ਚ ਵੱਡਾ ਇਕੱਠ ਹੈ। ਦੂਸਰੇ ਪਾਸੇ ਨਵਾਂ ਬਣਿਆ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸਟੇਜ ਤੋਂ ਜਦੋਂ ਤਕਰੀਰਾਂ ਚੱਲ ਰਹੀਆਂ ਸੀ ਤਦ ਉਹਨਾਂ ਨੇ ਇਹ ਅਹਿਸਾਸ ਕਰਾਇਆ ਜਾਂ ਇਹ ਸੁਨੇਹਾ ਮੀਡੀਆ ਤੱਕ ਪਹੁੰਚਦਾ ਕੀਤਾ ਕਿ ਸਾਡੇ ਕੋਲ ਇਕੱਠ ਨਾਲੋਂ 5 ਗੁਣਾ ਜ਼ਿਆਦਾ। ਹੁਣ ਜੋ ਸੱਚਾਈ ਹੈ ਉਹ ਇਹ ਹੈ ਕਿ ਬਾਦਲ ਧਿਰ ਨੇ ਜਿੱਥੇ ਪੰਡਾਲ ਲਾਇਆ ਸੀ ਉੱਥੇ ਉਹਨਾਂ ਨੇ ਲਾਈਆਂ ਸੀ ਕੁਰਸੀਆਂ, ਤੇ ਕੁਰਸੀ ਲੱਗੀ ਸੀ 4000। ਤੇ ਚਲੋ ਆਪਾਂ ਮੰਨ ਲਈਏ ਕਿ 1000 ਖੰਡ ਬੰਦਾ ਬੈਠ ਗਿਆ, ਮਤਲਬ ਕਿ ਬਿਨਾਂ ਕੁਰਸੀਆਂ ਤੋਂ ਵੀ, ਹੈ ਨਾ, ਚਲੋ 1000 ਖੰਡ ਖੜਾ ਵੀ ਲਾ ਲਓ ਤੁਸੀਂ ਕਿ 6000 ਬੰਦਾ ਸੀ ਜੀ। ਤੇ ਜੇ 6000 ਬੰਦਾ ਸੀ ਉਹਨਾਂ ਕੋਲ ਤਾਂ ਮਤਲਬ ਜੇ ਉਹਦਾ 5 ਗੁਣਾ ਕਰੀਏ ਫਿਰ ਤਾਂ 30000 ਬੰਦਾ ਬਣਦਾ ਜੀ, ਮਤਲਬ ਕਿ ਹੈ ਨਾ ਜਿਹੜੇ ਨਵੇਂ ਅਕਾਲੀ ਦਲ ਕੋਲ। ਪਰ ਮੰਨਿਆ ਜਾ ਰਿਹਾ ਕਿ ਉਧਰ 12-15 ਹਜ਼ਾਰ ਬੰਦਾ ਹੈਗਾ ਸੀ। ਸੋ ਇੱਕ ਤਰ੍ਹਾਂ ਨਾਲ ਇਕੱਠ ਦੇ ਮਾਮਲੇ ਚ ਤਾਂ ਉਹ ਕਹਿਣਗੇ ਕਿ ਅਸੀਂ ਬਾਜੀ ਮਾਰ ਗਏ। ਪਰ ਸਵਾਲ ਇਕੱਠ ਦਾ ਨਹੀਂ, ਸਵਾਲ ਜਿਨ੍ਹਾਂ ਲੋਕਾਂ ਨੂੰ ਤੁਸੀਂ ਨਾਲ ਲੈ ਕੇ ਤੁਰਨਾ, ਜਿਹੜੇ ਤੁਹਾਡੇ ਨਾਲ ਖੜੇ ਨੇ, ਉਹਨਾਂ ਨੂੰ ਤੁਸੀਂ ਕੀ ਦੇ ਕੇ ਗਏ ਹੋ ਕੱਲ ਜੀ? ਬਿਲਕੁਲ, ਤੁਹਾਡਾ ਅਗਲਾ ਏਜੰਡਾ ਕੀ ਹੈ, ਤੁਹਾਡਾ ਅਗਲਾ ਰਾਹ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਅੱਗੇ ਵਧਣਾ। ਸਵਾਲ ਇਹ ਹੁੰਦੇ ਨੇ। ਬਾਦਲ ਧਿਰ ਦੀ ਸਟੇਜ ਤੋਂ ਉਹੀ ਪੁਰਾਣੇ ਤਾਨੇ, ਉਹੀ ਮਿਹਣੇ, ਉਹੀ ਤਕਰੀਰਾਂ, ਉਹੀ ਗੱਲਾਂ। ਇੱਥੋਂ ਅੱਗੇ ਸੁਖਬੀਰ ਬਾਦਲ ਦੀ ਵੀ 90% ਵਾਰਤਾਲਾਪ ਚ ਦੁਹਰਾ ਸੀਗਾ, ਹਨਾ। ਤੇ ਉਹ ਹੁਣ ਮਤਲਬ ਕਿ ਇੰਝ ਲੱਗਦਾ ਜਿਵੇਂ ਪੰਜਾਬ ਦੇ ਮੁੱਦੇ ਉਹਨਾਂ ਨੂੰ ਭੁੱਲੇ ਗਏ, ਸਰਕਾਰਾਂ ਦੀਆਂ ਨਲਾਇਕੀਆਂ ਭੁੱਲੇ ਗਈਆਂ। ਜਿਵੇਂ ਨਰਿੰਦਰ ਮੋਦੀ ਟਰੰਪ ਦਾ ਨਾਂ ਨਹੀਂ ਲੈਂਦਾ, ਉਵੇਂ ਸੁਖਬੀਰ ਬਾਦਲ ਮੋਦੀ ਦਾ ਨਾਂ ਨਹੀਂ ਲੈਂਦਾ, ਹੈ ਨਾ, ਕਿ ਏਜੰਸੀਆਂ 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 ਬਸ, ਹੈ ਨਾ, ਮਤਲਬ ਇਹ ਇਸ ਤਰੀਕੇ ਕਰਨਾ ਸਾਰੀ ਗੱਲ ਕਹਿਣੀ ਹੈ। ਸੋ ਉਹਦੇ ਵਿੱਚ ਮਤਲਬ ਕਿ ਉੱਥੇ ਦੁਹਰਾ ਸੀਗਾ। ਫਿਰ ਸਭ ਦੀਆਂ ਨਜ਼ਰਾਂ ਸੀ ਕਿ ਇੱਧਰੋਂ ਕੀ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ, ਉਹ ਗੱਲ ਕੀਤੀ ਉਹਨਾਂ ਨੇ ਜੀ ਗ੍ਰਹਿ ਮੰਤਰੀ ਦੇ ਹਵਾਲੇ ਨਾਲ। ਕਹਿੰਦੇ ਜੀ ਗ੍ਰਹਿ ਮੰਤਰੀ ਮੇਰੇ ਕੋਲ ਆਇਆ, ਮੈਂ ਮੀਡੀਆ 'ਚ ਗੱਲ ਵੀ ਕੀਤੀ ਸੀ ਥੋੜੀ, ਮੈਨੂੰ ਕਹਿੰਦੇ ਨੇ ਜੀ ਪੂਰਾ ਨਹੀਂ ਦੱਸਿਆ ਜੀ, ਪੂਰਾ ਦੱਸ ਦਿਓ। ਚੱਲ ਅੱਜ ਮੈਂ ਤੁਹਾਨੂੰ ਦੱਸ ਦਿੰਦਾ। ਗ੍ਰਹਿ ਮੰਤਰੀ ਜਦ ਮੇਰੇ ਕੋਲ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਜੀ ਇੰਨੇ ਨਾਸੂਰ ਜ਼ਖਮ ਮਿਲੇ ਸੀ, ਇੰਨੀਆਂ ਕੁਰਬਾਨੀਆਂ ਸਿੱਖੀ ਦੀਆਂ, ਤੁਸੀਂ ਪੰਜਾਬ ਦੇ ਜ਼ਖਮਾਂ ਤੇ ਮੱਲਮ ਕਿਉਂ ਨਹੀਂ ਲਾਈ? ਤੇ ਕਹਿੰਦੇ ਅੱਗਿਓਂ ਅਮਿਤ ਸ਼ਾਹ ਮੈਨੂੰ ਕਹਿੰਦਾ ਕਿ ਮੱਲਮ ਮੰਗੀ ਸੀ।
ਮੰਗੀਆਂ ਤਾਂ ਵਜ਼ੀਰੀਆਂ ਸੀ, ਉਹ ਅਸੀਂ ਦੇਤੀਆਂ, ਜੇ ਮੱਲਮ ਮੰਗੀ ਹੁੰਦੀ ਮੱਲਮ ਦੇ ਦਿੰਦੇ। ਮਤਲਬ ਉਹਨਾਂ ਨੇ ਨਿਸ਼ਾਨਾ ਸਿੱਧਾ ਬਾਦਲ ਸਿਰ ਤੇ ਬੰਨਿਆ ਕਿ ਬਈ ਉਹਨਾਂ ਨੇ ਆਪਣੇ ਪਰਿਵਾਰ ਲਈ ਜਾਂ ਆਪਣੀ ਨੂੰਹ ਲਈ ਵਜ਼ੀਰੀ ਮੰਗੀ ਸੀ, ਅਸੀਂ ਦੇਤੀ, ਫਿਰ ਜ਼ਖਮਾਂ ਤੇ ਮੱਲਮ ਦਾ ਕੀ ਕੰਮ ਰਹਿ ਗਿਆ। ਸਹੀ ਹੈ। ਪਰ ਗਿਆਨੀ ਹਰਪ੍ਰੀਤ ਸਿੰਘ ਇਸ ਪੱਖੋਂ ਸੱਚੇ ਹੋਣਾ ਚਾਹੁੰਦੇ ਸੀਗੇ ਕਿ ਦੇਖੋ ਜੀ, ਮੈਂ ਤਾਂ ਪੰਜਾਬ ਦੀ ਕੌਮ ਦੀ ਸਿੱਖੀ ਦੀ ਗੱਲ ਕੀਤੀ ਸੀ, ਪਰ ਉਲਟਾ ਸਵਾਲ ਕੀ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਜਨਾਬ ਸਰਕਾਰਾਂ ਮੰਗਿਆਂ ਤੇ ਦਿੰਦੀਆਂ ਹੁੰਦੀਆਂ, ਸਰਕਾਰਾਂ ਦੀ ਫਰਜ਼ ਜ਼ਿੰਮੇਵਾਰੀ ਕਿੱਥੇ ਆ, ਕਿੱਥੇ ਅਸੀਂ। ਤੇ ਇਹ ਗੱਲ ਅਮਿਤ ਸ਼ਾਹ ਵਾਲੇ ਪਾਸੇ ਵੀ ਜਾਂਦੀ ਹੈ, ਇਹ ਗੱਲ ਬਾਦਲ ਧਿਰ ਤੇ ਵੀ ਜਾਂਦੀ ਹੈ। ਸੋ ਇਸ ਲਈ ਇਸ ਤਰ੍ਹਾਂ ਦੀ ਰਾਜਨੀਤੀ ਰਾਹੀਂ ਜੇ ਅੱਗੇ ਵਧਣਾ, ਫਿਰ ਇਹਦਾ ਤਰੀਕਾਕਾਰ ਪੰਜਾਬ 'ਚ ਕਿੱਥੇ ਜਾ ਕੇ ਰੁਕੂਗਾ, ਸਵਾਲ ਇਹ ਹੈ। ਪਰ ਇਹ ਸਭ ਦੇ ਵਿੱਚ ਇਕੱਠ ਦੇ ਮਾਮਲੇ 'ਚ ਹੈ ਨਾ, ਬਿਆਨੀਆਂ ਦੇ ਮਾਮਲੇ 'ਚ, ਰਾਜਨੀਤਿਕ ਤੰਜ ਦੇ ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ, ਜੇ ਆਪਾਂ ਮੰਨ ਵੀ ਲਈਏ ਕਿ ਸਾਰੇ ਮਾਮਲੇ 'ਚ 2 ਕਦਮ ਅੱਗੇ ਨਿਕਲ ਗਏ, ਪਰ ਕੱਲ ਇੱਕ ਫੋਟੋ ਨੂੰ ਲੈ ਕੇ ਸਵਾਲ ਉੱਠਦਾ ਰਿਹਾ, ਬੀਬੀ ਸਤਵੰਤ ਕੌਰ। ਬੀਬੀ ਸਤਵੰਤ ਕੌਰ ਹੋਰਾਂ ਦੀ ਪੋਸਟਰ ਤੇ, ਬੈਨਰ ਤੇ, ਸਟੇਜ ਦੇ ਪਿੱਛੇ ਲੱਗੇ ਪੰਡਾਲ ਵਾਲੇ ਬੈਨਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਰਾਬਰ ਫੋਟੋ ਲੱਗੀ ਸੀ। ਠੀਕ ਹੈ, ਇੱਕ ਪਾਰਟੀ ਦੇ ਪ੍ਰਧਾਨ ਨੇ, ਇੱਕ ਪੰਥਕ ਕੌਂਸਲ ਦੇ ਚੇਅਰਮੈਨ ਨੇ, ਚੇਅਰਪਰਸਨ ਨੇ, ਸੋ ਇਸ ਨਾਤੇ ਉਹਨਾਂ ਦੀ ਫੋਟੋ ਲੱਗੀ ਹੋਏਗੀ। ਪਰ ਬੀਬੀ ਜੀ ਨਾ ਢੀਂਡਸਾ ਦੇ ਘਰੇ ਮੀਟਿੰਗ 'ਚ ਆਏ ਸੀ ਤੇ ਨਾ ਬੀਬੀ ਜੀ ਕੱਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਆਏ। ਠੀਕ ਹੈ। ਫਿਰ ਉਹਨਾਂ ਦੇ ਨੇੜਲਿਆਂ ਤੋਂ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਗੱਲ ਨਿਕਲੀ ਉਹ ਬਾਕਮਾਲ ਸੀ। ਬੀਬੀ ਹੋਰੀ ਕਹਿੰਦੇ ਕਿ ਮੈਂ ਜਿਸ ਪਰਿਵਾਰ ਤੋਂ ਆਉਣੀ ਆ, ਜਿਸ ਵਿਚਾਰਧਾਰਾ ਤੋਂ ਆਉਣੀ ਆ, ਉੱਥੇ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਕੋਈ ਥਾਂ ਹੀ ਨਹੀਂ ਗੀ। ਅਸੀਂ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਦੀ ਮਾਨਤਾ ਦੇ ਉਲਟ ਖੜੇ ਆ, ਅਸੀਂ ਤਾਂ ਉਹਨਾਂ ਦੀ ਇਸ ਕਾਰਗੁਜ਼ਾਰੀ ਦੇ ਹੱਕ 'ਚ ਨਹੀਂ ਗਏ। ਤੇ ਫਿਰ ਜਦੋਂ ਅਸੀਂ ਉਸ ਵਿਚਾਰਧਾਰਾ 'ਚ ਨਹੀਂ ਆਉਂਦੇ, ਫਿਰ ਉਹਨਾਂ ਦੀ ਬਰਸੀ ਤੇ ਮੈਂ ਕਿਉਂ ਜਾਵਾਂ। ਤੇ ਇਹ ਬਾਦਲਾਂ ਦੀ ਸਿਆਸਤ ਰਹੀ ਹੋਊਗੀ ਕਿ ਪਹਿਲਾਂ ਜਾਓ ਉਹਨਾਂ ਦੇ, ਬਾਅਦ 'ਚੋਂ ਜਦੋਂ ਲੱਗੇ ਕਿ ਹੁਣ ਕੋਈ ਨਹੀਂ ਪੁੱਛਣ ਵਾਲਾ, ਹੁਣ ਜਾਣ ਲੱਗ ਜਾਓ, ਹੈਨਾ। ਤੇ ਇਸ ਲਈ ਕਹਿੰਦੇ ਕਿ ਮੇਰੀ ਤਾਂ ਵਿਚਾਰਧਾਰਾ ਨਹੀਂ ਹੈਗੀ। ਠੀਕ ਹੈ, ਉਹ ਜੇ ਉਹਨਾਂ ਦਾ ਇਹ ਪੱਖ ਉਹਨਾਂ ਦੇ ਸਾਥੀਆਂ ਰਾਹੀਂ ਬਾਹਰ ਆਇਆ, ਜਾਣਕਾਰੀ ਬਾਹਰ ਆਈ, ਤੇ ਉਹ ਉਹਨਾਂ ਦੀ ਵਿਚਾਰਧਾਰਾ ਦੇ ਹਵਾਲੇ ਨਾਲ ਉਹ ਸਹੀ ਹੈ। ਤੇ ਉਹ ਕਹਿੰਦੇ ਉਹਨਾਂ ਨੇ ਫੋਟੋ ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਵੀ ਬਿਨਾਂ ਪੁੱਛੇ ਨਾ ਲਾਇਆ ਕਰੋ, ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ। ਜੀ। ਚਲੋ ਉਹ ਭਾਵਨਾਤਮਕ ਤੌਰ ਤੇ ਲੱਗ ਜਾਊਗੀ, ਆਪਾਂ ਉਹ ਗੱਲ ਤੇ ਨਾ ਜਾਈਏ। ਗੱਲ ਤਾਂ ਸਿਰਫ ਇਹ ਹੈ ਕਿ ਅਜੇ ਤਾਂ ਸ਼ੁਰੂਆਤ ਹੈ ਨਵੇਂ ਅਕਾਲੀ ਦਲ ਦੀ, ਅਜੇ ਤਾਂ ਪੈਂਡਾ ਬਹੁਤ ਲੰਬਾ ਹੈ। ਜੇ ਸਿਧਾਂਤਾਂ ਦੇ ਨੂੰ ਲੈ ਕੇ ਜਾਂ ਤਕਨੀਕੀ ਪਹਿਲੂਆਂ ਨੂੰ ਲੈ ਕੇ ਜਾਂ ਇਸ ਵਿਚਾਰਧਾਰਾ ਨੂੰ ਲੈ ਕੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੋਇਆ ਤਾਂ ਆਉਂਦੇ ਸਮੇਂ ਤੱਕ ਕਿਵੇਂ ਅੱਗੇ ਵਧਿਆ ਜਾਊਗਾ। ਫਿਰ ਇਹ ਤਾਂ ਪਲ ਪਲ ਤੇ ਚੁਣੌਤੀ ਬਣੂਗੀ, ਹਰ ਕਦਮ ਤੇ ਚੁਣੌਤੀ ਬਣੂਗੀ। ਕੱਲ ਨੂੰ ਤੁਸੀਂ ਜੇ ਅੰਮ੍ਰਿਤਪਾਲ ਵਾਲੀ ਧਿਰ ਨਾਲ ਜਾਂਦੇ ਹੋ ਤਾਂ ਫਿਰ ਇੱਧਰੋਂ ਕਿਹੜੇ ਪਿੱਛੇ ਪੈਰ ਪਿਛਾਂ ਖਿੱਚਣਗੇ, ਜੇ ਉਧਰ ਨਹੀਂ ਜਾਂਦੇ ਤੇ ਬੀਜੇਪੀ ਕੰਨੀ ਨੂੰ ਜਾਂਦੇ ਹੋ, ਫਿਰ ਵੀ ਸਤਵੰਤ ਕੌਰ ਹੋਰੀ ਕਿਹੜਾ ਫੈਸਲਾ ਲੈਣਗੇ, ਸਵਾਲ ਤਾਂ ਵੀ ਖੜਾ ਫਿਰ। ਸੋ ਇਹ ਅਜੇ ਬਹੁਤ ਲੰਬਾ ਪੈਂਡਾ ਮੈਨੂੰ ਲੱਗਦਾ। ਕੱਲੀ ਇੱਕ ਰੈਲੀ ਨੇ ਹੀ ਨਿਬੇੜਾ ਨਹੀਂ ਕਰਨਾ ਕਿ ਅਸਲੀ ਅਕਾਲੀ ਦਲ ਕਿਹੜਾ ਤੇ ਨਕਲੀ ਕਿਹੜਾ, ਵੱਡਾ ਕਿਹੜਾ ਤੇ ਛੋਟਾ ਕਿਹੜਾ। ਇਹ ਤਾਂ ਅਜੇ ਆਉਂਦੇ ਸਮੇਂ ਦੇ ਵਿੱਚ ਜਦੋਂ ਰਾਜਨੀਤਿਕ ਬਹਿਣ ਚ ਬਾਹੋਗੇ ਫਿਰ ਪਤਾ ਲੱਗੂਗਾ ਕਿ ਇਸ ਬਹਾਵ ਦਾ, ਇਸ ਜਿਹੜੀਆਂ ਛੱਲਾਂ ਦਾ ਕੌਣ ਸਾਹਮਣਾ ਕਰ ਪਾਉਂਦਾ। ਦੇਖਦੇ ਹਾਂ ਜੀ, 2027 ਅਜੇ ਦੂਰ ਹੈ। ਮੈਨੂੰ ਲੱਗਦਾ 2027 ਵੀ ਠੀਕ ਆ, ਆਪਾਂ ਮੰਨ ਕੇ ਚੱਲਦੇ ਹਾਂ, ਕਿਉਂਕਿ ਚਲੋ ਲੋਕਾਂ ਦੀ ਜਿਹਦੇ ਵਿੱਚ ਆਸਥਾ ਹੋਈ ਉਹਨਾਂ ਨੂੰ ਵੋਟਾਂ ਪਾ ਹੀ ਦੇਣੀਆਂ ਸ਼ਰਮਾ ਜੀ। ਪਰ ਅਸਲੀ ਅਕਾਲੀ ਦਲ ਤਾਂ ਸ਼ਾਇਦ ਉਹੀ ਮੰਨਿਆ ਜਾਊਗਾ ਜਿਹੜਾ ਪੰਥਕ ਰਹੁ ਰੀਤਾਂ ਨੂੰ ਪਰਨਾਇਆ ਹੋਇਆ ਜਾਂ ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਪਰਨਾਇਆ ਹੋਇਆ, ਭਾਵੇਂ ਦਾਵਾ ਦੋਨਾਂ ਦੇ ਅਸਲੀ ਹੋਣ ਦਾ। ਜੀ ਬਿਲਕੁਲ, ਉਹ ਪਹਿਲੂ ਤਾਂ ਹੈਗਾ ਹੀ ਹੈਗਾ, ਨਾਲ ਸ਼੍ਰੋਮਣੀ ਕਮੇਟੀ ਦੀ ਚੋਣ ਬਹੁਤ ਅਹਿਮੀਅਤ ਰੱਖੂਗੀ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ, ਕਹਿੰਦੇ ਜੇ 30 ਦਿਨ ਅੰਦਰ ਰਹਿ ਗਿਆ, ਚਾਹੇ ਉਹ PM ਹੈ ਤੇ ਚਾਹੇ CM ਹੈ, ਛੁੱਟੀ ਹੋ ਜੂਗੀ ਜੀ। ਪ੍ਰਵੀਨ ਜੀ, ਇਹ ਬਿੱਲ ਕੱਲ 3 ਬਿੱਲ ਭਾਰਤੀ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਹੋਰਾਂ ਨੇ ਪੇਸ਼ ਕੀਤੇ ਤੇ ਇਹ ਪਹਿਲੀ ਨਜ਼ਰੇ ਦੇਖਿਆ ਬੜਾ, ਇਹਨੂੰ ਸੁਣਦਿਆਂ ਸਮਝਦਿਆਂ ਬੜਾ ਚੰਗਾ ਲੱਗਦਾ ਕਿ ਲੈ ਵੀ ਇਹ ਲੋਕਤੰਤਰ ਦੇ ਵਿੱਚ ਇੱਕ ਨਵਾਂ ਮਜ਼ਬੂਤੀ ਦਾ ਕਿੱਲ ਗੱਡਿਆ ਜਾ ਰਿਹਾ ਕਿ ਆ ਲਓ ਜੀ, ਜੇ ਮੰਤਰੀ ਕੋਈ ਗਲਤੀ ਕਰਦਾ ਹੈ, ਕੇਂਦਰੀ ਮੰਤਰੀ ਕੋਈ ਗਲਤੀ ਕਰਦਾ ਹੈ, ਕਿਸੇ ਸੂਬੇ ਦਾ ਮੁੱਖ ਮੰਤਰੀ ਕੋਈ ਗੁਨਾਹ ਕਰਦਾ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਜੇ ਗੁਨਾਹ ਕਰਦਾ ਹੈ ਤਾਂ ਉਹਦੇ ਲਈ ਐਡੀ ਵੱਡੀ ਸਜ਼ਾ ਦੀ ਪ੍ਰੋਵੀਜ਼ਨ ਪਈ ਹੈ ਕਿ ਜੇ ਉਹਦੀ ਗ੍ਰਿਫਤਾਰੀ ਹੋ ਜਾਵੇ ਜਾਂ ਪੁਲਿਸ ਹਿਰਾਸਤ ਦੇ ਵਿੱਚ ਹੋਵੇ ਤੇ ਜਿਹੜੇ ਮਾਮਲੇ 'ਚ ਉਹਦੀ ਗ੍ਰਿਫਤਾਰੀ ਪੁਲਿਸ ਹਿਰਾਸਤ 'ਚ ਹੋਵੇ, ਉਸ ਮਾਮਲਿਆਂ 'ਚ ਜੇ ਸਜ਼ਾ 5 ਸਾਲ ਜਾਂ ਉਹ ਤੋਂ ਉੱਪਰ ਜਾਂਦੀ ਹੋਵੇ ਤੇ ਉਹ 30 ਦਿਨ ਅੰਦਰ ਕੱਟ ਲਵੇ ਤਾਂ ਫਿਰ ਉਹਦੀ CM PM ਤੋਂ ਛੁੱਟੀ ਪੱਕੀ ਹੈ ਜੀ। ਠੀਕ ਹੈ ਜੀ। ਹੁਣ ਇਸ ਤਰੀਕੇਕਾਰ ਨੂੰ ਲੈ ਕੇ ਮਤਲਬ ਜੇ ਤੁਸੀਂ ਸਮਝਣਾ ਹੋਵੇ, ਇਹ ਕਾਨੂੰਨੀ ਨੁਕਤੇ ਨਾਲੋਂ ਵੱਡਾ ਮਤਲਬ ਕਿ ਸਿਧਾਂਤਕ ਮਸਲਾ ਵੱਡਾ ਹੈ।
ਤੁਹਾਡੀ ਜ਼ਮੀਰ ਦਾ ਮਸਲਾ ਵੱਡਾ ਹੈ। ਹੁਣ ਕੇਜਰੀਵਾਲ ਵਰਗਾ ਜੇ ਕੋਈ ਬਸ਼ਰਮ ਹੋਊਗਾ ਤਾਂ ਉਹ ਤਾਂ ਕਹੂਗਾ ਜੀ ਮੈਂ ਨਹੀਂ ਛੱਡਦਾ, ਮੈਂ ਤਾਂ ਅੰਦਰੇ ਮੁੱਖ ਮੰਤਰੀ ਬਣਿਆ ਰਹੂੰਗਾ, ਹੈਨਾ। ਤੇ ਉਹ ਹਟਿਆ ਹੀ ਨਹੀਂਗਾ। ਉਹ ਕਹਿੰਦਾ ਉਹ ਭਾਈ ਨਾ ਕੈਬਨਿਟ ਅੰਦਰ ਹੋ ਸਕਦੀ, ਨਾ ਫਾਈਲਾਂ ਅੰਦਰ ਆ ਜਾ ਸਕਦੀਆਂ, ਨਾ ਤੂੰ ਮੀਟਿੰਗ ਕਰ ਸਕਦਾ, ਨਾ ਤੇਰਾ ਕੋਈ ਆਰਡਰ ਏਦਾਂ ਲਾਗੂ ਹੋਣਾ, ਨਾ ਤੂੰ ਅਫਸਰਾਂ ਨਾਲ ਬੈਠ ਕਰ ਸਕਦਾ। ਤੇ ਫਿਰ ਕਿਹੜੇ ਤਰੀਕੇ ਨਾਲ ਜਾਂਦਾ? ਫਿਰ ਲਾਲੂ ਪ੍ਰਸ਼ਾਦ ਵਾਲਾ ਫਾਰਮੂਲਾ ਅਪਣਾਓ ਕਿ ਰਾਬੜੀ ਦੇਵੀ ਨੂੰ ਬਣਾ ਜਾਓ, ਤੇ ਤਾਂ ਚੱਲੀ ਜਾਵੇ ਘਰ ਦੀ ਗੱਲ ਘਰ ਚ ਜੀ, ਹੈਨਾ। ਜਾਂ ਪਾਰਟੀ ਦਾ ਲੀਡਰ ਚੁਣੋ। ਤੇ ਜਦੋਂ ਚੁਣਿਆ ਵੀ ਕੇਜਰੀਵਾਲ ਨੇ ਬਹੁਤ ਦੇਰ ਬਾਅਦ ਬੀਬੀ ਨੂੰ, ਤਾਂ ਬੀਬੀ ਕਹਿੰਦੀ ਜੀ ਮੈਂ ਤਾਂ ਖੜਾਵਾਂ ਰੱਖੂੰਗੀ ਜੀ, ਇਸ ਕੁਰਸੀ ਤਾਂ ਮੈਂ ਬਹਿੰਦੀ ਨਹੀਂ। ਉਹ ਆਪਣਾ ਪੋਲੀਟੀਕਲ ਡਰਾਮਾ ਹੋਇਆ। ਪਰ ਹੁਣ ਜਦੋਂ ਇਹ ਬਿੱਲ ਆਇਆ ਤੇ ਤਿੰਨ ਬਿੱਲ ਜਦੋਂ ਅਮਿਤ ਸ਼ਾਹ ਨੇ ਪੇਸ਼ ਕੀਤੀ, ਤਾਂ ਉਸ ਤੋਂ ਬਾਅਦ ਪਹਿਲੀ ਨਜ਼ਰ 'ਚ ਲੱਗਦਾ ਕਿ ਇਹ ਲੋਕਤੰਤਰ ਦੀ ਮਜ਼ਬੂਤੀ ਲਈ ਹੈ ਕਿ ਹਾਂ ਸਾਰੇ ਇਸ ਕਟਹਿਰੇ 'ਚ ਆ ਜਾਣਗੇ ਜੀ। ਪਰ ਇਹਦਾ ਇੱਕ ਦੂਸਰਾ ਪਹਿਲੂ ਹੈ। ਦੂਸਰਾ ਪਹਿਲੂ ਹੈ ਕਿ ਵੀ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਆ, ਉੱਥੇ ਕੀ ਸੰਘੀ ਘੁੱਟਣ ਦਾ ਮੌਕਾ ਮਿਲ ਜੂਗਾ ਇਸ ਬਿੱਲ ਦੇ ਰਾਹੀਂ। ਪਹਿਲਾਂ ਹੀ ਈਡੀ CBI ਏਜੰਸੀਆਂ ਹੀ ਨਹੀਂ ਮਾਣ, ਹੈ ਨਾ। ਫਿਰ ਤਾਂ ਤੁਹਾਡੇ ਕੋਲ ਸਿੱਧਾ ਹੋਇਆ ਕਰੂਗਾ ਜੀ ਕਿ ਆਹ ਲਓ ਜੀ, ਆਹ ਗੁਨਾਹ ਹੋ ਗਿਆ ਜੀ, ਆਹ ਭ੍ਰਸ਼ਟਾਚਾਰ ਹੋ ਗਿਆ ਜੀ, ਆਹ ਕੱਪੜਾ ਹੋ ਗਿਆ ਜੀ, ਕਰੋ ਜੀ ਅੰਦਰ। ਬਸ ਕਹਿਣਾ ਹੈ ਕਿ 31 ਦਿਨ ਅੰਦਰ ਰੱਖ ਲਿਓ, ਬਾਕੀ ਅਸੀਂ ਦੇਖ ਲਾਂਗੇ। ਤੇ ਪਤਾ ਹੀ ਹੈ ਪੁਲਿਸ ਤੰਤਰ ਕਿੱਦਾਂ ਚੱਲਦਾ ਸਿਸਟਮ ਸਾਡਾ। ਇੱਥੋਂ ਤੱਕ ਕਿ ਲੋਕ ਤਾਂ ਚੌਥੇ ਥੰਮ ਕੰਨੀ ਵੀ ਹੁਣ ਹੋਰ ਨਜ਼ਰਾਂ ਨਾਲ ਦੇਖਣ ਲੱਗ ਪਏ। ਬਈ ਉਹ ਵੀ ਸਹੀ ਰੂਪ 'ਚ ਹੈਗਾ। ਹੇਠਲੀਆਂ ਅਦਾਲਤਾਂ ਦੇ ਉੱਤੇ ਤਾਂ ਕਿੰਨੇ ਸਵਾਲ ਉਹਦੇ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਦੇ ਸਵਾਲ ਉੱਠਣ ਲੱਗ ਪਏ ਨੇ। ਸੋ ਇਸ ਸਥਿਤੀ ਦੇ ਵਿੱਚ ਫਿਰ ਸ਼ੰਕੇ ਸ਼ੋਭੇ ਹੋਰ ਵੱਧਦੇ ਨੇ। ਤੇ ਉਹੀ ਹੋਇਆ ਜਿੱਦਾਂ ਹੀ ਬਿੱਲ ਆਇਆ ਤੇ ਉਹਦਾ ਉਸੇ ਜੋਸ਼ ਨਾਲ ਵਿਰੋਧ ਹੋਇਆ, ਕਾਗਜ਼ ਤੱਕ ਉਛਲੇ, ਅਮਿਤ ਸ਼ਾਹ ਕੰਨੀ ਹਗਾਮਾ ਹੋਇਆ। ਚਲੋ ਜੀ ਹੁਣ ਕਹਿੰਦੇ ਜੀ ਅਸੀਂ ਸੰਸਦੀ ਕਮੇਟੀ ਨੂੰ ਸੌਂਪਤਾ ਜੀ ਬਿੱਲ, ਜਿਹੜੀ ਸੰਯੁਕਤ ਸੰਸਦੀ ਕਮੇਟੀ ਹੈ ਉਹ ਬਾਚੂਗੀ। ਪਰ ਮੈਨੂੰ ਲੱਗਦਾ ਇਹ ਆਉਂਦੇ ਦਿਨਾਂ 'ਚ ਵੱਡਾ ਹਗਾਮਾ ਬਣੂਗਾ, ਕਿਉਂਕਿ ਇਹ ਕਹਿਣ ਨੂੰ ਅਸੀਂ ਲੋਕਤੰਤਰਕ ਤਰੀਕੇ ਨਾਲ ਇਹਦੀ ਤੇ ਕਾਰਵਾਈ ਕਰ ਰਹੇ ਹਾਂ, ਪਰ ਸਭ ਨੂੰ ਪਤਾ ਕਿ ਇਹਦੇ ਉੱਤੇ ਯਕੀਨ ਨਹੀਂ ਰਿਹਾ ਸਿਸਟਮ ਤੇ, ਪ੍ਰਸ਼ਾਸਨ ਤੇ, ਪੁਲਿਸ ਤੇ, ਸਿਆਸਤ ਤੇ। ਜੇ ਸੱਚਮੁੱਚ ਤੁਹਾਡੇ ਮਨ ਦੇ ਵਿੱਚ ਇਹ ਕਾਰਵਾਈ ਕਰਨ ਦਾ ਇਰਾਦਾ ਹੈਗਾ ਕਿ ਅਸੀਂ ਰਾਜਨੀਤਿਕ ਵਿਹੜਾ ਸਾਫ਼ ਕਰਨਾ, ਚਾਹੇ ਕਿਸੇ ਧਿਰ ਦਾ ਹੋਵੇ, ਤੇ ਫਿਰ ਮਤਲਬ ਕਿ ਸੱਤਾਧਾਰੀ ਧਿਰ, ਖਾਸ ਕਰ ਕੇਂਦਰ ਦੀ ਬੀਜੇਪੀ ਵਾਲੀ ਧਿਰ, ਮੋਦੀ ਵਾਲੀ ਧਿਰ, ਇੱਕ ਨਵੀਂ ਪਹਿਲ ਕਦਮੀ ਕਰ ਦਿੰਦੀ। ਉਹ ਕਹਿੰਦੀ ਜੀ ਆਹ ਚੱਕੋ ਬਿੱਲ, ਬਾਅਦ ਚੋਂ ਪੇਸ਼ ਕਰਾਂਗੇ, ਪਹਿਲਾਂ ਸਾਡੀ ਆਹ ਸੂਚੀ ਚੱਕੋ ਜੀ, ਸਾਡੇ ਜਿੱਥੇ ਬੀਜੇਪੀ ਜਾਂ ਉਹਨਾਂ ਦੀ ਭਾਈਵਾਲਾਂ ਦੀ ਸਰਕਾਰ ਆ, ਉੱਥੋਂ ਦੇ ਆਹ MLA ਨੇ, ਆਹ ਮੰਤਰੀ ਨੇ, ਆਹ ਮੁੱਖ ਮੰਤਰੀ ਨੇ, ਆਹ ਸਾਡੇ ਰਾਜ ਸਭਾ ਦੇ MP ਨੇ, ਆਹ ਸਾਡੇ ਬੀਜੇਪੀ ਨਾਲ ਸੰਬੰਧਿਤ ਲੋਕ ਸਭਾ ਦੇ MP ਨੇ। ਇਹਨਾਂ ਚੋਂ ਇੰਨਿਆਂ ਦੇ ਉੱਤੇ ਬਲਾਤਕਾਰ ਦਾ, ਕਤਲ ਦਾ, ਇਰਾਦਾ ਕਤਲ ਦਾ, ਲੁੱਟਖੋ ਦਾ, ਭ੍ਰਸ਼ਟਾਚਾਰ ਦਾ ਕੇਸ ਚੱਲਦੇ ਆ ਜੀ। ਅਸੀਂ ਇਹਨਾਂ ਨੂੰ ਪਾਰਟੀ ਚੋਂ ਵੀ ਬਾਹਰ ਕਰਦੇ ਹਾਂ ਤੇ ਇਹਨਾਂ ਅਹੁਦਿਆਂ ਤੋਂ ਵੀ ਅਸਤੀਫੇ ਮੰਗਦੇ ਹਾਂ। ਇਹ ਪਹਿਲ ਕਦਮੀ ਕਰਕੇ ਕਿ ਲਓ ਜੀ ਅਸੀਂ ਸ਼ੁਰੂਆਤ ਕਰਤੀ ਹੈ ਤੇ ਹੁਣ ਅਸੀਂ ਬਿੱਲ ਲਿਆ ਰਹੇ, ਫਿਰ ਸ਼ਾਇਦ ਥੋੜਾ ਜਿਹਾ ਉਹਦੇ ਤੇ ਚਰਚਾ ਹੋ ਜਾਂਦੀ ਜੀ, ਹੈ ਨਾ। ਮਤਲਬ ਆਪਣੇ ਤਾਂ ਤੁਸੀਂ ਲੁਕੋ ਕੇ ਰੱਖਣੇ ਆ ਕਿ ਨਾ ਉਹਨਾਂ ਦੀ ਗੱਲ ਨਾ ਕਰੋ। ਆਪ ਤਾਂ ਤੁਸੀਂ ਦੂਜੀਆਂ ਪਾਰਟੀਆਂ ਦੇ ਵੱਡੇ ਦਾਗੀਆਂ ਨੂੰ ਲਿਆ ਕੇ ਬੀਜੇਪੀ ਸ਼ਾਮਲ ਕਰਕੇ ਉਹਨਾਂ ਨੂੰ ਦੁੱਧ ਧੋਤੇ ਬਣਾ ਰਹੇ ਹੋ। ਤੇ ਫਿਰ ਕਿਵੇਂ ਯਕੀਨ ਕੀਤਾ ਜਾਵੇ ਕਿ ਤੁਹਾਡਾ ਕਿ ਇਹਦੇ ਤਹਿਤ ਤੁਸੀਂ ਰਾਜਨੀਤੀ ਨਹੀਂ ਕਰੋਗੇ ਜਾਂ ਵਿਰੋਧੀਆਂ ਨੂੰ ਡਰਾਉਣ ਦੀ, ਮਤਲਬ ਅਗਲੀ ਵਾਰ ਜਿਹਦੀ ਲੱਗਿਆ ਕਰੇ ਹਵਾ ਬਣਦੀ ਹੈ ਚੱਕ ਲਓ ਉਹਨੂੰ, ਕਰਾ ਲਓ ਕਾਰਵਾਈ। ਕੀ ਇਸ ਤਰੀਕੇ ਕਾਰਨ ਨਾਲ ਰਾਜਨੀਤੀ ਦੇ ਵਿੱਚ ਹੋਰ ਗੰਧਲਾਪਣ ਨਹੀਂ ਆਊਗਾ? ਇਸ ਦੇ ਨਾਲ ਬੇਸ਼ੱਕ ਇਹਦੇ ਉੱਤੇ ਚਰਚਾ ਵੀ ਹੋਣੀ ਆ ਜੀ, ਬਹਿਸ ਵੀ ਹੋਣੀ ਆ, ਔਰ ਲੰਮੀ ਵੀ ਚੱਲ ਸਕਦੀ ਹੈ। ਦੇਸ਼ ਦੀਆਂ ਨਜ਼ਰਾਂ ਵੀ ਇਹਦੇ ਲੱਗ ਗਈਆਂ ਨੇ। ਕੁਝ ਰਾਜਨੀਤਿਕ ਮਾਹਰ ਇਹ ਵੀ ਸਮਝਣ ਲੱਗੇ ਨੇ ਕਿ ਕਿਤੇ ਇਹਦੇ ਪਿੱਛੇ ਵੋਟ ਚੋਰੀ, ਵੋਟ ਸੁਧਾਈ, ਬਿਹਾਰ ਦੀ ਯਾਤਰਾ, ਵਿਰੋਧੀ ਧਿਰ ਦਾ ਉਭਾਰ, ਉਹਨਾਂ ਦੀ ਚਰਚਾ, ਬਿਹਾਰ 'ਚ ਨਤੀਸ਼ ਦਾ ਖੁੰਝੇ ਲੱਗਣਾ, ਹੈ ਨਾ, ਇਹ ਸਾਰਾ ਕੁਝ, ਜਾਂ ਉਹਨਾਂ ਦਾ ਵੀ ਕਿਤੇ ਰੰਗ ਨਾ ਬਟਾ ਲੈਣ, ਉਹ ਵੀ ਕਿਸੇ ਹੋਰ ਪਾਸੇ ਨਾ ਚਲੇ ਜਾਣ, ਚੰਦਰ ਬਾਬੂ ਨਾਇਡੂ ਵਰਗੇ ਨਾ ਕਿਤੇ ਕੋਈ ਸਟੈਂਡ ਲੈ ਜਾਣ। ਇਹ ਸਾਰੇ ਫਿਕਰ ਕਿ ਉਹਨਾਂ ਤੋਂ ਧਿਆਨ ਹਟਾਉਣ ਲਈ ਦੇਸ਼ ਦਾ ਵੀ ਤੇ ਰਾਜਨੀਤਿਕ ਦਲਾਂ ਦਾ ਵੀ ਇਸ ਤਰ੍ਹਾਂ ਦੀ ਕਾਰਵਾਈ ਹੈ, ਇਹ ਵੀ ਚਰਚਾ ਚੁੱਕੀ ਹੈ ਜੀ। ਬਿਲਕੁਲ। ਨਾਲੇ ਆਪਾਂ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਮੁੱਖ ਮੰਤਰੀ ਜਿਹੜਾ ਚੱਕਿਆ ਸੀ, ਸ਼ਾਇਦ ਸ਼ਿਬੂ ਸੋਰੇਨ ਸੀ, ਝਾਰਖੰਡ ਦਾ ਮੁੱਖ ਮੰਤਰੀ। ਇਹਨਾਂ ਨੇ ਕਾਫੀ ਉਹਨੂੰ ਖੱਜਲ ਖੁਆਰ ਕੀਤਾ। 10 ਲੱਖ ਦੇ ਘੁਟਾਲੇ ਦੀ ਜਿਹੜੀ ਗੱਲ ਸੀਗੀ। ਹੋਰ ਵੀ ਇਨ ਫਿਊਚਰ ਦੇ ਵਿੱਚ ਤਾਂ ਸ਼ਰਮਾ ਜੀ ਭਵਿੱਖ ਦੇ ਵਿੱਚ ਤੇ ਇਹ ਵੀ ਹੋਊਗਾ ਵੀ ਜਿਹਦੀ ਪਾਰਟੀ ਕੋਈ ਨਹੀਂ ਗੱਠਜੋੜ ਕਰਦੀ ਕੇਂਦਰ ਦੇ ਨਾਲ, ਜਿਹੜੀ ਵੀ ਧਿਰ ਸੱਤਾ ਦੇ ਵਿੱਚ, ਤੇ ਉਹਦੇ ਘਰੇ ਏਜੰਸੀਆਂ ਭੇਜ ਕੇ ਰੇਡ ਮਰਵਾ ਦਿਆ ਕਰਨਗੇ। ਅਸਲ ਦੇ ਵਿੱਚ ਸ਼ਰਮਾ ਜੀ ਗੱਲ ਇਹ ਆ, ਪੋਲੀਟੀਕਲ ਰਿਫਾਰਮਸ ਤੇ ਸਖਤ ਕਾਨੂੰਨ, ਇਹ ਦੋ ਅੱਡੋ-ਅੱਡ ਚੀਜ਼ਾਂ। ਬਿਲਕੁਲ। ਪੋਲੀਟੀਕਲ ਰਿਫਾਰਮ ਦੀ ਜ਼ਰੂਰਤ ਹੈ ਇੰਡੀਆ ਦੇ ਵਿੱਚ। ਪੋਲੀਟੀਕਲ ਰਿਫਾਰਮਸ ਤੋਂ ਭਾਵ ਕਿ ਜੇਕਰ ਕੋਈ ਬੰਦਾ ਕਿਸੇ ਮਾਮਲੇ ਦੇ ਵਿੱਚ ਕਨਵਿਕਟਡ ਹੋ ਗਿਆ, ਉਹ ਸਦਾ ਲਈ ਅਯੋਗ ਕਰਾਰ ਦਿੱਤਾ ਜਾਵੇ ਚੋਣ ਲੜਨ ਲਈ। ਪ੍ਰਵੀਨ ਜੀ ਤੁਸੀਂ ਇਹ ਦੇਖੋ ਹਾਂਜੀ ਕਿ ਜਿਹੜੇ ਸਾਡੇ ਸੰਵਿਧਾਨ ਘਾੜੇ ਨੇ, ਸੰਵਿਧਾਨ ਨਿਰਮਾਤਾ ਨੇ, ਹੈ ਨਾ, ਹਾਂਜੀ,
ਉਹਨਾਂ ਨੇ ਉਸ ਸਮੇਂ ਇਹ ਮਤ ਕਿਉਂ ਨਹੀਂ ਸ਼ਾਮਲ ਕੀਤੀਆਂ? ਇਹਨਾਂ ਨੂੰ ਤੁਸੀਂ ਸੋਚ ਕੇ ਸ਼ਾਮਲ ਕਰ ਰਹੇ ਹੋ, ਉਹਨਾਂ ਨੂੰ ਪਤਾ ਸੀਗਾ ਜੀ। ਨਹੀਂ, ਉਹਨਾਂ ਨੂੰ ਸ਼ਾਇਦ ਉਹ ਇੰਨੇ ਪਾਕ ਪਵਿੱਤਰ ਸੀ, ਇੰਨੇ ਸਾਫ਼ ਦਿਲ ਸੀ, ਇੰਨੇ ਮਤਲਬ ਕਿ ਸਪਸ਼ਟ ਸੀ, ਉਹਨਾਂ ਨੂੰ ਲੱਗਦਾ ਸੀ ਕਿ ਇਹ ਸਹੁਦਿਆਂ ਤੇ ਆ ਕੇ ਲੋਕ ਥੋੜਾ ਜਿਹਾ ਕੁਝ ਕਰ ਲੈਣਗੇ। ਉਹਨਾਂ ਦੀ ਇਹ ਉਮੀਦ ਸੀ ਕਿ ਮੁੱਖ ਮੰਤਰੀ, ਪ੍ਰਧਾਨ ਮੰਤਰੀ ਤੱਕ ਜਿਹੜੇ ਪਹੁੰਚਣਗੇ ਉਹ ਤਾਂ ਬੜੇ ਸਪਸ਼ਟ, ਇਮਾਨਦਾਰ, ਸੱਚੇ ਬੰਦੇ ਹੋਣਗੇ ਕਿ ਇਹੋ ਜਿਹੇ ਠੱਗਾਂ ਚੋਰਾਂ ਨੂੰ ਥੋੜਾ ਮੁਲਕ ਚੁਣੂਗਾ। ਮਤਲਬ ਉਹ ਤਾਂ ਸ਼ਾਇਦ ਇਸ ਭਾਵਨਾ ਨੂੰ ਰੱਖਦੇ ਹੋਣਗੇ, ਤਾਂ ਇੱਥੋਂ ਤੱਕ ਦੀਆਂ ਨਹੀਂ ਆਈਆਂ ਜੀ ਕਿ ਉਹਨਾਂ ਨੂੰ ਸਜ਼ਾ ਵੀ ਹੋਊਗੀ, ਕੁਛ ਹੋਊਗੀ ਉਹਦਾ ਮਤਲਬ। ਸੋ ਇਸ ਤਰੀਕਾਕਾਰ ਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਮਤਲਬ ਕਿ ਮੌਕੇ ਦੇ ਹਿਸਾਬ ਨਾਲ ਅਸੀਂ ਸੰਵਿਧਾਨ ਨਾਲ ਇਹੋ ਜਿਹੀ ਛੇੜਖਾਨੀ ਕਰ ਰਹੇ ਹਾਂ, ਹੈ ਨਾ। ਜਿਸ ਤਰੀਕੇਕਾਰ ਨੂੰ ਆਪਣੇ, ਜਦੋਂ ਤਾਂ ਆਪਣੇ ਤਰੀਕੇ ਕਰਨਾ ਬਦਲਣਾ, ਫਿਰ ਤਾਂ ਸੰਵਿਧਾਨ ਮੂਹਰੇ ਆ, ਉਹ ਅਸੀਂ ਸੰਵਿਧਾਨ ਦਾ ਜ਼ਿਕਰ ਨਹੀਂ ਕਰਨਾ, ਉਹ ਸਾਡੀ ਆਪਣੀ RSS ਵਾਲੀ ਪਾਲਿਸੀ ਚੱਲੂਗੀ। ਸੋ ਇਹ ਜਿੱਥੇ ਜਿਹੜਾ ਫਾਰਮੂਲਾ ਫਿੱਟ ਬੈਠਦਾ ਉੱਥੇ ਉਹ ਫਾਰਮੂਲਾ ਫਿੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਮੈਨੂੰ ਲੱਗਦਾ ਇਹ ਵੱਡਾ ਮੁੱਦਾ ਬਣੂਗਾ ਆਉਂਦੇ ਸਮੇਂ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਸਿਆਸਤ ਦੇ ਜਨਾਜ਼ੇ ਦੀ, ਕਹਿੰਦੇ ਹਰਿਆਣਾ ਦੇ ਵਿੱਚ ਵੀ ਲੈਂਡ ਪੂਲਿੰਗ ਪਾਲਿਸੀ ਆ ਗਈ ਹੈ ਜੀ। ਪਰਵੀਨ ਜੀ, ਇਹ ਲਗਭਗ ਪੰਜਾਬ ਵਾਲੀ ਪਾਲਿਸੀ ਦੇ ਮਗਰੇ ਤੁਰੀ ਆ ਰਹੀ ਸੀ, ਪਰ ਇਹਦੀ ਚਰਚਾ ਨਹੀਂ ਹੋ ਪਾ ਰਹੀ ਸੀ। ਤੇ ਹਰਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੀ ਕੋਈ ਉਹੀ ਜੀ ਵੱਡੀ ਪਹਿਲਕਦਮੀ ਨਹੀਂ ਹੋ ਪਾਈ ਸੀ, ਜਾਂ ਇਹਦਾ ਵਿਰੋਧ ਨਹੀਂ, ਜਾਂ ਮਤਲਬ ਕਿ ਹਰਿਆਣਾ ਅੰਡਰਸਟੈਂਡ ਕਰਦਾ ਕਿ ਠੀਕ ਆ, ਪਹਿਲਾਂ ਗੁੜਗਾਉਂ ਸਾਰਾ ਸਾਡੀਆਂ ਜ਼ਮੀਨਾਂ ਤੇ ਹੀ ਬਣਿਆ, ਦਿੱਲੀ ਦਾ ਆਊਟਰ ਏਰੀਆ ਸਾਰੀਆਂ ਸਾਡੀ ਜ਼ਮੀਨਾਂ ਤੇ ਹੀ ਬਸਿਆ, ਤੇ ਚਲੋ ਜੀ ਇਹ ਉਸ ਨੂੰ ਡਿਵੈਲਪਮੈਂਟ ਮਾਡਲ ਚ ਕੀ ਪਹਿਲੂ ਹੈ ਤਾਂ ਹਰਿਆਣਾ ਦੇ ਕਿਸਾਨ ਜ਼ਿਆਦਾ ਸਭ ਨਾਲੋਂ ਬਿਹਤਰ ਸਮਝਦੇ ਨੇ। ਹਾਂਜੀ। ਪਰ ਪਾਲਿਸੀ ਜਿਹੜੀ ਆਈ ਉਹ ਲਗਭਗ ਅੱਗੇ ਪਿੱਛੇ ਹੀ ਆਈ, ਤੇ ਆਪਣੇ ਜਦੋਂ ਆਪਣੇ 2 ਬਿੱਲ ਪਾਸ ਕੀਤੇ ਵਿਧਾਨ ਸਭਾ ਨੇ ਇਹਨੂੰ ਲੈ ਕੇ, 2 ਨੋਟੀਫਿਕੇਸ਼ਨ ਕੀਤੇ, ਤੇ ਉਸ ਤੋਂ ਬਾਅਦ ਹੀ ਲਗਭਗ ਹਰਿਆਣਾ ਦੀ ਲੈਂਡ ਪੂਲਿੰਗ ਪਾਲਿਸੀ ਆ ਗਈ। ਤੇ ਪੰਜਾਬ ਦੇ ਵਿੱਚ ਇੱਕ ਪਾਸੇ ਰਾਜਨੀਤਿਕ ਧਿਰਾਂ ਨੇ ਝੰਡਾ ਚੱਕ ਲਿਆ, ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਮੈਦਾਨ ਚ ਲਿੱਤਰ ਆਈਆਂ, ਤੀਜਾ ਕੁਝ ਮਾਮਲਾ ਅਦਾਲਤ ਚ ਪਹੁੰਚ ਗਿਆ ਜਿੱਥੋਂ ਵੀ ਝਾੜਾ ਵੀ ਖਾਣੀਆਂ। ਹਰਿਆਣੇ ਦਾ ਵੀ ਬਿਲਕੁਲ ਉਸੇ ਤਰ੍ਹਾਂ ਮਾਮਲਾ ਅਦਾਲਤ ਚ ਪਹੁੰਚ ਗਿਆ, ਤੇ ਇਸ ਦੇ ਨਾਲ ਹੀ ਚਰਚਾ ਚ ਆ ਗਈ। ਪਰ ਤੁਸੀਂ ਕਮਾਲ ਦਾ ਰੰਗ ਦੇਖੋ ਕਿ ਕੈਸੀ ਬੇਸ਼ਰਮ ਸਿਆਸਤ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਚ ਹੈ, ਤੇ ਆਮ ਆਦਮੀ ਪਾਰਟੀ ਲੈਂਡ ਪੂਲਿੰਗ ਦਾ ਗੁਣਗਾਨ ਵੀ ਕਰਦੀ ਰਹੀ, ਤੇ ਜਦੋਂ ਵਾਪਸ ਲਈ ਤਾਂ ਵੀ ਇਹ ਕਹਿ ਕੇ ਵਾਪਸ ਲਈ ਕਿ ਅਸੀਂ ਤਾਂ ਕਿਸਾਨ ਹਿੱਤਾਂ ਚ ਲਿਆਏ ਸੀ, ਜੇ ਕਿਸਾਨ ਨੂੰ ਨਹੀਂ ਸਮਝ ਆਈ ਜਾਂ ਨਹੀਂ ਇਹ ਸਮਝਣਾ ਚਾਹੁੰਦੇ, ਜਾਂ ਇਹਨਾਂ ਨੂੰ ਲੱਗਦਾ ਸੀ ਇਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਵਾਪਸ ਲੈ ਰਹੇ। ਤੇ ਪੰਜਾਬ ਚ ਲੈਂਡ ਪੂਲਿੰਗ ਦਾ ਰਾਜਨੀਤਿਕ ਜੇਕਰ ਸਭ ਤੋਂ ਜ਼ਿਆਦਾ ਉੱਚੀ ਹੋਕਾ ਦੇ ਕੇ ਬੜੇ ਮਨਾਰ ਤੇ ਚੜ੍ਹ ਕੇ ਕੋਈ ਚੀਕਾ ਮਾਰੇ ਤਾਂ BJP ਵਾਲੇ ਮਾਰ ਰਹੇ ਸੀ ਕਿ ਲਓ ਜੀ ਅਸੀਂ ਤਾਂ ਧਰਤੀ ਤੇ ਜੀ ਪੈਦਲ ਤੁਰ ਪਾਂਗੇ, ਯਾਤਰਾ ਕਰ ਲਾਂਗੇ, ਫਤਿਹ ਰੈਲੀ ਵੀ ਕਰ ਲਈ ਜੀ, ਆਹ ਕਰਤਾ ਜੀ, ਬੜਾ ਫਿਕਰ। ਮਤਲਬ ਪੰਜਾਬ ਤੇ ਹਰਿਆਣਾ ਤਸੀਰ ਪੱਖੋਂ ਵੀ, ਸੱਭਿਆਚਾਰ ਪੱਖੋਂ ਵੀ, ਰਹਿਣ ਸਹਿਣ ਖਾਣ ਪੀਣ ਪੱਖੋਂ ਵੀ ਇੱਕ ਹੈ ਤੇ ਇੱਕ ਸੂਬਾ ਰਿਹਾ ਹੈ ਨਾ। ਤੇ ਐਂ ਕੰਧ ਟੱਪਦੇ ਹੀ ਪਰਲੇ ਪਾਸੇ BJP ਦੀ ਸਰਕਾਰ ਹੈ ਜੀ, ਤੇ ਉੱਥੇ ਭਾਈ ਸਾਡੇ ਵਾਲੇ ਪੰਜਾਬ ਵਾਲੇ BJP ਵਾਲੇ ਜਾ ਕੇ ਸਮਝਾਇਆ ਉਹਨਾਂ ਨੂੰ ਕਿ ਭਾਈ ਇਹ ਤਾਂ ਬਹੁਤ ਖਤਰਨਾਕ ਪਾਲਿਸੀ ਹੈ, ਅਸੀਂ ਤਾਂ ਪੰਜਾਬ 'ਚ ਤਾਂ ਬਹੁਤ ਵਿਰੋਧ ਕੀਤਾ, ਵਾਪਸ ਲੈ ਲਓ। ਸਹੀ ਹੈ, ਕਿਉਂ ਨਹੀਂ ਸਮਝਾਉਂਦੀ ਹੈ ਲੀਡਰਸ਼ਿਪ? ਤੇ ਦੂਸਰੇ ਪਾਸੇ ਉੱਥੇ ਜੇਕਰ ਕੋਈ ਸਭ ਤੋਂ ਵੱਧ ਵਿਰੋਧ ਕਰ ਰਿਹਾ ਤਾਂ ਆਮ ਆਦਮੀ ਪਾਰਟੀ ਦਾ ਲੀਡਰ ਨੂੰ ਮੈਂ ਕੱਲ ਸੁਣ ਰਿਹਾ ਸੀ, ਕਹਿੰਦਾ ਜੀ ਪਿੰਡ ਉੱਜੜ ਜਾਣਗੇ ਸਾਡੇ, ਛੋਟੇ ਕਿਸਾਨ ਮਾਰਿਆ ਜਾਊਗਾ ਸਾਡਾ। ਉਹ ਭਰਾਵਾ ਤੇਰੇ ਉਰੇ ਵਾਲੇ ਤਾਂ ਕਹਿੰਦੇ ਜੀ ਪਾਲਿਸੀ ਉਹ ਬਹੁਤ ਵਧੀਆ ਸੀ, ਤੂੰ ਉਹਨਾਂ ਦੀ ਕਿਉਂ ਨਹੀਂ ਸੁਣਦਾ? ਸੋ ਕੈਸੀ ਸਿਆਸਤ ਹੈ ਕਿ ਉਰੇ ਜਿਹੜੀ ਧਿਰ ਸੱਤਾ ਚ ਹੈ ਉਹ ਪਾਲਿਸੀ ਲਿਆ ਰਹੀ ਹੈ, ਤੇ ਜਿਹੜੀ ਬਾਹਰ ਬੈਠੀ ਹੈ ਨਾ 3 ਚ ਨਾ 13 ਚ ਨਾ ਵਿਰੋਧੀ ਧਿਰਾਂ ਚ, ਉਹ ਕਹਿੰਦੀ ਵੀ ਅਸੀਂ ਸਭ ਤੋਂ ਵੱਧ ਵਿਰੋਧ ਕਰਾਂਗੇ। ਹਰਿਆਣੇ ਚ ਉਹ ਪਾਰਟੀ ਦੀ ਸਰਕਾਰ ਹੈ, ਤੇ ਜਿਹੜੀ ਉਰੇ ਸਰਕਾਰ ਹੈ ਉਹ ਉੱਥੇ ਵਿਰੋਧੀ ਧਿਰ ਚ ਨਾ ਕੱਸ ਜੋ ਕਹਿੰਦੀ ਨਾ ਜੀ ਅਸੀਂ ਵਿਰੋਧ ਕਰਾਂਗੇ। ਮਤਲਬ ਇਹ ਸਿਆਸੀ ਜਨਾਜ਼ਾ ਹੈ, ਇਹਦਾ ਮਤਲਬ ਤੁਹਾਡਾ ਸਿਧਾਂਤ ਕੋਈ ਨਹੀਂ, ਤੁਸੀਂ ਸਿਰਫ ਮੌਕੇ ਦੀ ਨਜਾਕਤ ਨੂੰ ਦੇਖ ਕੇ ਰਾਜਨੀਤੀ ਕਰ ਰਹੇ ਹੋ। ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਵੇਂ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਆ, ਇਹਦਾ ਵਿਰੋਧ ਹੋਇਆ, ਖਾਸ ਕਰਕੇ 3 ਖੇਤੀ ਕਾਨੂੰਨ ਵਾਪਸ ਕਰਾਉਣ ਤੋਂ ਬਾਅਦ, ਜਿਵੇਂ ਦੇਸ਼ ਦਾ ਕਿਸਾਨ ਇਸ ਗੱਲੋਂ ਚੇਤਨ ਹੋਇਆ ਕਿ ਜ਼ਮੀਨ ਨਹੀਂ ਜਾਣ ਦੇਣੀ। ਹੋ ਸਕਦਾ ਹੁਣ ਹਰਿਆਣਾ 'ਚ ਵੀ ਇਹ ਹੁਣ ਵੱਡਾ ਮੁੱਦਾ ਬਣ ਜਾਵੇ, ਇਹਦੇ ਉੱਤੇ ਕੋਈ ਮਤਲਬ ਅੰਦੋਲਨ ਆਉਂਦੇ ਸਮੇਂ 'ਚ ਤੁਸੀਂ ਦੇਖਣ ਨੂੰ ਮਿਲ ਜਾਵੇ, ਤੇ ਉੱਥੇ ਵੀ ਵੱਡਾ ਵਿਰੋਧ ਸ਼ੁਰੂ ਹੋ ਸਕਦਾ, ਖਾਸ ਕਰ ਪੰਜਾਬ ਵਾਲੀ ਪਾਲਿਸੀ ਵਾਪਸ ਲੈਣ ਤੋਂ ਬਾਅਦ ਤੇ ਹੁਣ ਆ ਚਰਚਾਵਾਂ ਉੱਠਣ ਤੋਂ ਬਾਅਦ। ਜੀ, ਤੇ ਉਧਰ ਦਿੱਲੀ ਦੀ ਮੁੱਖ ਮੰਤਰੀ ਤੇ ਕਹਿੰਦੇ ਹਮਲਾ ਹੋ ਗਿਆ ਜੀ, ਥੱਪੜ ਥੁੱਪੜ ਵੱਜ ਗਿਆ। ਬਿਲਕੁਲ ਜੀ, ਜਿੱਦਾਂ ਹੀ ਇਹ ਖਬਰ ਆਈ ਸੀ ਤਾਂ ਖਬਰ ਤਾਂ ਇਹੀ ਆਈ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਉੱਤੇ ਹਮਲਾ ਕਰਦਿਆਂ ਕਿਸੇ ਨੇ ਥੱਪੜ ਮਾਰਿਆ, ਤੇ ਪਰ ਸ਼ਾਮ ਢਲਦਿਆਂ ਤੱਕ ਖੁਦ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਟਵੀਟ ਰਾਹੀਂ ਜੋ ਜਾਣਕਾਰੀ ਦਿੱਤੀ, ਜਾਂ ਉਹਨਾਂ ਦੀ ਲੀਡਰਸ਼ਿਪ ਨੇ ਦੱਸਿਆ, ਜਾਂ ਪੁਲਿਸ ਕਹਿ ਰਹੀ ਹੈ ਜਿਸ ਤਰੀਕੇ ਕਾਰਨ, ਉਹਦੇ ਵਿੱਚੋਂ ਕਿਹਾ ਜਾ ਰਿਹਾ ਕਿ ਥੱਪੜ ਤਾਂ ਨਹੀਂ ਵੱਜਿਆ,
ਉਹ ਕਹਿੰਦੇ ਕਿ ਇਹ ਭੀੜ ਦਾ ਫਾਇਦਾ ਚੱਕ ਕੇ, ਮਿਲਣ ਵਾਲਿਆਂ ਦਾ ਫਾਇਦਾ ਚੱਕ ਕੇ ਇੱਕ ਵਿਅਕਤੀ ਜਦੋਂ ਨੇੜੇ ਗਿਆ ਤੇ ਉਸਨੇ ਬਾਂਹ ਤੋਂ ਫੜ ਕੇ ਇੰਨੀ ਜ਼ੋਰ ਨਾਲ ਖਿੱਚਿਆ ਰੇਖਾ ਗੁਪਤਾ ਨੂੰ ਕਿ ਉਹਨਾਂ ਦਾ ਸਿਰ ਮੇਜ਼ ਨਾਲ ਵੱਜਾ ਜੀ ਤੇ ਸਿਰ ਦੇ ਵਿੱਚ ਕਹਿੰਦੇ ਜੀ ਕਾਫੀ ਗਹਿਰੀ ਸੱਟ ਹੈ, ਗੁੱਝੀ ਸੱਟ ਹੈ। ਸੋ ਇਸ ਲਈ ਉਹਨਾਂ ਨੂੰ ਨਾਰਮਲ ਹੋਣ ਨੂੰ ਟਾਈਮ ਲੱਗਿਆ ਤੇ ਫਿਰ ਸ਼ਾਮ ਨੂੰ ਉਹਨਾਂ ਨੇ ਉਹ ਗੱਲ ਸਾਹਮਣੇ ਲਿਆਂਦੀ। ਹੁਣ ਉਹ ਕੁਝ ਫੁਟੇਜ ਸਾਹਮਣੇ ਆ ਰਹੀਆਂ, CCTV ਫੁਟੇਜ ਆ ਰਹੀ ਜੀ, ਜੋ ਇੱਕ ਦਿਨ ਪਹਿਲਾਂ ਵੀ ਉਸ ਇਲਾਕੇ ਦੀ ਘਰਾਂ ਦੀ ਰੇਕੀ ਰੁਕੀ ਕਰਦਾ ਦਿਖ ਰਿਹਾ ਹੈ। ਤੇ ਦੂਸਰੇ ਪਾਸੇ ਮਤਲਬ ਕਿ ਆਮ ਆਦਮੀ ਪਾਰਟੀ ਦੇ ਨਾਲ ਜੋੜ ਕੇ ਵੀ ਅਸੀਂ ਇੱਕ ਫੋਟੋ ਜਾਰੀ ਕੀਤੀ ਗਈ ਹੈ। BJP ਵੱਲੋਂ ਦਮ ਭਰਿਆ ਗਿਆ ਕਿ ਗੁਜਰਾਤ ਦਾ ਜਿਹੜਾ ਇੱਕ MLA ਹੈ ਜੀ, ਹੈ ਨਾ, ਗੋਪਾਲ ਇਟਾਲੀਆ ਕੀ ਹੈ ਜੀ, ਹੈ ਨਾ, ਇਟਾਲੀਆ, ਉਹਦੇ ਨਾਲ ਇਹਦੀ ਫੋਟੋ ਹੈ। ਤੇ ਹੁਣ ਉੱਥੇ ਦਾ MLA ਵੀ ਸਾਹਮਣੇ ਆ ਗਿਆ ਗੁਜਰਾਤ ਦਾ, ਉਹਨੇ ਵੀ ਟਵੀਟ ਦੇ ਉੱਤੇ ਆਪਣੀ ਪੋਸਟ ਪਾਈ, ਕਹਿੰਦਾ ਵੀ ਆਹ ਰੀਲ ਹੈ ਇੱਕ ਜਾਂ ਆਹ ਵੀਡੀਓ ਹੈ ਇੱਕ ਜਿਹਦੇ ਵਿੱਚੋਂ ਸਕਰੀਨਸ਼ਾਟ ਕੱਢੇ ਗਏ ਨੇ, ਇਹਦੇ ਵਿੱਚ ਮੈਂ ਦਿਖਦਾ ਉਹ ਬੰਦਾ ਨਹੀਂ ਆ, ਉਹਦੀ ਐਡਿਟ ਕਰਕੇ ਫੋਟੋ ਜੋੜੀ ਆ ਤਰੀਕਾ ਕਰ। ਉਹ ਕਹਿ ਰਿਹਾ ਕਿ ਮੇਰੇ ਨਾਲ ਧੱਕੇ ਨਾਲ ਇਹਨੂੰ ਜੋੜ ਕੇ ਬਣਾ ਕੇ ਦਿਖਾਇਆ ਜਾ ਰਿਹਾ ਜਦੋਂ ਕਿ ਮੇਰੇ ਨਾਲ ਨਹੀਂ ਹੈਗਾ। ਸੋ ਇਸ ਤਰੀਕੇ ਘਰ ਦੀ ਬਹਿਸ ਤੁਰ ਪਈ ਹੈ। ਪਰ ਸਵਾਲ ਇੱਕ ਇਹ ਹੈ ਕਿ ਜਿਹੜੇ ਇਸ ਮੌਕੇ ਮਤਲਬ ਜੇ ਆਪਾਂ ਦੇਖੀਏ ਇਸ ਤਰ੍ਹਾਂ ਲੀਡਰਾਂ ਦੇ ਉੱਤੇ, ਖਾਸ ਕਰ ਵੱਡੇ ਲੀਡਰਾਂ ਦੇ ਉੱਤੇ ਜੇ ਹਮਲਿਆਂ ਦੀ ਕਵਾਇਦ ਦੇਖੀਏ ਤਾਂ ਲਗਭਗ ਸਭ ਤੋਂ ਵੱਧ ਜੇਕਰ ਚਰਚਾ ਹੋਈ ਸੀ ਤਾਂ ਉਹ ਜਰਨੈਲ ਸਿੰਘ ਵੱਲੋਂ ਪੀ ਚਿਦੰਬਰਮ ਵੱਲ ਜਦੋਂ ਜੁੱਤਾ ਉਛਾਲਿਆ ਗਿਆ ਉਸ ਦੀ ਹੋਈ ਸੀ ਜੀ। ਤੇ ਉਸ ਤੋਂ ਬਾਅਦ ਜਰਨੈਲ ਸਿੰਘ MLA ਵੀ ਬਣੇ ਤੇ ਉਹ ਪਹਿਲੂ ਬਿਲਕੁਲ ਵੱਖਰਾ ਸੀ ਸਾਰੇ ਹਮਲਿਆਂ ਚੋਂ। ਠੀਕ ਹੈ। ਇੱਕ ਤਾਂ ਜੁੱਤਾ ਮਾਰਿਆ ਨਹੀਂ ਸੀ, ਜੁੱਤਾ ਉਛਾਲਿਆ ਸੀ ਉਸ ਦੇ ਵੱਲ। ਦੂਜਾ ਉਹ ਇਸ਼ੂ ਦੇ ਰਾਹੀਂ ਸੰਕੇਤ ਦਿੱਤਾ ਸੀ ਕਿ ਸਾਡਾ ਤੁਹਾਡੇ ਪ੍ਰਤੀ ਕਿੰਨਾ ਰੋਸ ਹੈ, ਤੁਸੀਂ ਦਿੱਲੀ ਸਿੱਖ ਕਤਲੇਆਮ ਦਾ ਸਾਨੂੰ ਇਨਸਾਫ ਨਹੀਂ ਦਿੱਤਾ, ਤੁਹਾਡੀਆਂ ਸਰਕਾਰਾਂ ਇੰਨੀ ਵਾਰ ਬਣੀਆਂ। ਉਹ ਰੋਸਾ ਪ੍ਰਗਟਾਉਣ ਦਾ ਇੱਕ ਨਵੇਕਲਾ ਤਰੀਕਾ ਮੰਨਿਆ ਗਿਆ। ਉਸ ਤੋਂ ਬਾਅਦ ਬਾਦਲਾਂ ਕੰਨੀ ਵੀ ਜੁੱਤੇ ਸਿੱਟੇ ਗਏ, ਹਮਲੇ ਹੋਏ, ਕੇਜਰੀਵਾਲ ਦੇ ਉੱਤੇ ਛਾਈ ਸਿੱਟੋ ਜੀ, ਹੈ ਨਾ, ਆਹ ਕਰ ਲੋ ਜੀ, ਥੱਪੜ ਮਾਰ ਦੋ ਜੀ, ਆਹ ਕਰ ਦੋ, ਬੜਾ ਕੁਛ ਹੋਇਆ। ਹੁਣ ਉਸ ਨੂੰ ਲੋਕ ਚੋਣ ਸਟੰਟ ਨਾਲ ਜੋੜ ਕੇ ਵੀ ਦੇਖਦੇ ਰਹੇ ਕਿ ਜੀ ਚੋਣਾਂ ਦੇ ਨੇੜੇ ਹੈ ਜੀ, ਇਸ ਲਈ ਚੋਣਾਂ ਨੇ ਮੂਰੇ ਤਾਂ ਇਹ ਹਮਲੇ ਹੋ ਰਹੇ ਨੇ, ਆਪ ਕਰਾਤੇ ਜੀ, ਰਾਜਨੀਤਿਕ ਚਾਲਬਾਜ਼ੀ, ਬੜੀਆਂ ਗੱਲਾਂ। ਹੁਣ ਜਦੋਂ ਰੇਖਾ ਗੁਪਤਾ ਤੇ ਹਮਲਾ ਹੋਇਆ ਤਦ ਨਾ ਤਾਂ ਕੋਈ ਇਹੋ ਜਿਹਾ ਭਾਵਨਾਤਮਕ ਮੁੱਦਾ ਕਿ ਤੁਸੀਂ ਕੋਈ ਸੰਕੇਤ ਦੇ ਰਹੇ ਹੋ ਜੀ, ਦਿੱਲੀ ਦੀ ਮੁੱਖ ਮੰਤਰੀ ਦਾ ਗੁਜਰਾਤ ਨਾਲ ਕੋਈ ਅਜਿਹਾ ਤਾਲੁਕਾਤ ਹੈ ਨਾ, ਨਾ ਹੀ ਉਸ ਮਤਲਬ ਕਿ ਕੋਈ ਮੂਰੇ ਚੋਣਾਂ ਖੜੀਆਂ ਕਿ ਰੇਖਾ ਗੁਪਤਾ ਨੇ ਕੋਈ ਨਿੱਜੀ ਸਿੱਧਾ ਫਾਇਦਾ ਲੈਣਾ। ਸੋ ਜੇ ਦੋਏ ਪਹਿਲੂ ਨਹੀਂ ਬਣਦੇ ਫਿਰ ਇਹਦਾ ਮਤਲਬ ਇਹ ਪਹਿਲੂ ਕੀ ਹੈ ਕਿ ਉਹ ਭਾੜੇ ਦਾ ਟੱਟੂ ਹੈ, ਕਿ ਉਹਦਾ ਕੋਈ ਨਿੱਜੀ ਮਸਲਾ ਹੈ, ਕਿ ਰੇਖਾ ਗੁਪਤਾ ਜਦੋਂ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਰਾਜਨੀਤਿਕ ਜੀਵਨ 'ਚ ਵਿਚਰਦੀ ਸੀ ਉਸ ਸਮੇਂ ਜਿਵੇਂ ਉਹ ਦਬੰਗ ਸੀ, ਕਿਸੇ ਨਾਲ ਲੜ ਪਈ, ਕਿਸੇ ਨੂੰ ਬੋਲਤੀ, ਬੜਬੋਲੀ, ਆਹ ਕਰਤਾ ਉਹ ਕਰਤਾ, ਕੋਈ ਉਸ ਸਮੇਂ ਦਾ, ਕਿਉਂਕਿ 41 ਸਾਲ ਦਾ ਉਹ ਬੰਦਾ ਹੈ ਤੇ ਗੁਜਰਾਤ ਨਾਲ ਸੰਬੰਧ, ਚਲੋ ਇਹ ਵੀ ਸ਼ੁਕਰ ਹੈ ਗੁਜਰਾਤ ਨਾਲ ਸੰਬੰਧ ਤਾਂ ਮੈਂ ਸਭ ਤੋਂ ਪਹਿਲਾਂ ਨਾ ਹੀ ਦੇਖਿਆ ਕਿ ਭਰਾਵਾ ਹੈ ਕਿੱਥੇ ਵਾਲਾ, ਹੈ ਨਾ, ਤੇ ਨਹੀਂ ਤਾਂ ਪਤਾ ਨਹੀਂ ਫਿਰ ਇਹ ਕਿੱਧਰ ਨੂੰ ਲੈ ਜਾਂਦੇ ਨੇ ਸਾਰੀਆਂ ਗੱਲਾਂ। ਸੋ ਇਸ ਤਰੀਕਾਕਾਰ ਦਾ ਮਤਲਬ ਅਜੇ ਇਹ ਸਪਸ਼ਟ ਨਹੀਂ ਗਾ ਕਿ ਉਹਦੇ ਪਿੱਛੇ ਕਾਰਨ ਕੀ ਹੈ। ਕੁਝ ਲੋਕ ਕਹਿੰਦੇ ਜੀ ਉਹ ਡੌਗ ਲਵਰ ਹੈ ਜੀ, ਉਹਦਾ ਰੋਸਾ ਤਾਂ ਮਤਲਬ ਬਈ ਕੁੱਤਿਆਂ ਦੇ ਮਾਮਲੇ 'ਚ ਫੈਸਲਾ ਤਾਂ ਅਦਾਲਤ ਨੇ ਕੀਤਾ, ਰੇਖਾ ਗੁਪਤਾ ਨੇ ਥੋੜਾ ਕੀਤਾ। ਸਹੀ ਹੈ। ਤੋ ਇਸ ਲਈ ਇਹਦੇ ਪਿੱਛੇ ਕਾਰਨ ਕੀ ਹੈ ਜੇ ਸਪਸ਼ਟ ਨਹੀਂ ਹੈ, ਪਰ ਅਗਲੀ ਨੂੰ ਹੁਣ Z+ ਸੁਰੱਖਿਆ ਹੋਰ ਤਕੜੀ ਮਿਲਣ ਜਾ ਰਹੀ ਹੈ, ਇਹ ਤਾਂ ਹੈ। ਜੀ ਜੀ। ਤੇ ਅਗਲੀ ਗੱਲ ਕਰੀਏ ਆਪਾਂ ਪੰਜਾਬ ਦੇ ਉਹਨਾਂ 7 ਜ਼ਿਲ੍ਹਿਆਂ ਦੀ ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਨੇ। ਸਰਕਾਰ ਉੱਥੇ ਕਿਤੇ ਨਜ਼ਰ ਨਹੀਂ ਆ ਰਹੀ। ਲੋਕਾਂ ਦੇ ਵਿੱਚ ਤੇ ਇਹ ਵੀ ਚਰਚਾ ਸ਼ਰਮਾ ਜੀ ਕਿ ਹੜ੍ਹ ਆਉਂਦੇ ਨੇ ਜਾਂ ਫਿਰ ਲਿਆਂਦੇ ਜਾਂਦੇ ਨੇ। ਜਾਨ ਮਾਲ ਦੀ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ। ਪਿਛਲੇ 3-4 ਸਾਲਾਂ ਤੋਂ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ ਬੜਾ ਗੰਭੀਰ ਮਸਲਾ ਕਿ ਪੰਜਾਬ ਦੇ ਵਿੱਚ ਓਨੇ ਮੀਂਹ ਵੀ ਨਹੀਂ ਪੈਂਦੇ ਜਿਨ੍ਹਾਂ ਨਾਲ ਹੜ੍ਹ ਆਵੇ। ਹਾਂ, ਜਿਹੜੇ ਮੀਂਹਾਂ ਨਾਲ ਹੜ੍ਹ ਵਰਗੀ ਸਥਿਤੀ ਬਣਦੀ ਆ ਉਹ ਬਣਦੀ ਆ ਗਲੀਆਂ ਮੁਹੱਲਿਆਂ, ਹੈ ਨਾ, ਇਲੀਗਲ ਕਲੋਨੀਆਂ, ਹੈ ਨਾ, ਪਾਣੀ ਦੀ ਨਿਕਾਸੀ, ਨਦੀਆਂ ਨਾਲਿਆਂ 'ਚ ਕੱਟੇ ਹੋਏ ਪਲਾਟ, ਜੇ ਉਹ ਪਹਿਲੂ ਬਹੁਤ ਨੇ। ਉੱਥੇ ਉਹ ਪਾਣੀ ਭਰਨਾ ਤੇ ਫਿਰ ਨਿਕਲਣ ਦੀ ਸਮੱਸਿਆ ਹੋਣਾ, ਉਹ ਇੱਕ ਵੱਖਰੇ, ਸੀਵਰੇਜ ਦਾ ਬਲੌਕ ਹੋਣਾ, ਇਹ ਇੱਕ ਵੱਖਰਾ। ਪਰ ਜਿਹੜਾ ਦਰਿਆਈ ਪਾਣੀ ਮਾਰ ਕਰਦਾ ਉਹਦੇ ਇੱਕ ਵੱਖਰੇ ਪਹਿਲੂ ਨੇ ਕਿ ਬਈ ਉੱਪਰ ਪਹਾੜਾਂ 'ਚ ਮੀਂਹ ਪੈ ਗਿਆ ਜੀ, ਬਹੁਤ ਪਹਾੜਾਂ 'ਚ ਬੱਦਲ ਫਟ ਗਿਆ ਜੀ, ਡੈਮ 'ਚ ਪਾਣੀ ਵੱਧ ਭਰ ਗਿਆ ਜੀ, ਡੈਮ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲੇ ਗਏ ਜੀ। ਮਤਲਬ ਅਸੀਂ ਟੈਕਨੋਲੋਜੀ ਦੇ ਸਿਖਰ ਤੇ ਬੈਠੇ ਹਾਂ। ਅਸੀਂ ਮਤਲਬ ਕਹਿੰਦੇ ਆ ਜੀ ਕਿ ਅੱਜ ਸਾਰਾ ਕੁਛ ਪਹਿਲਾਂ ਪਤਾ ਲੱਗ ਜਾਂਦਾ ਜੀ, ਤੇ ਜੇ ਪਤਾ ਲੱਗ ਜਾਂਦਾ ਤਾਂ ਘੱਟੋ ਘੱਟ ਇਹ ਅੰਦਾਜ਼ਾ ਅਜੇ ਤੱਕ ਕਿਉਂ ਨਹੀਂ ਲੱਗਦਾ ਕਿ ਜੇ ਅਗਲੇ 10 ਦਿਨ, 15 ਦਿਨ, 20 ਦਿਨ, 25 ਦਿਨ, ਅਗਲੇ ਮਹੀਨਾ ਮੀਂਹ ਇੰਨਾ ਪਊਗਾ ਜੀ, ਉਹ 'ਚ ਡੈਮਾਂ 'ਚ ਇੰਨਾ ਪਾਣੀ ਆਊਗਾ ਜੀ, ਤੇ ਉਹ ਤੋਂ ਪਹਿਲਾਂ ਹੀ ਅਸੀਂ ਥੋੜਾ ਪਾਣੀ ਰਿਲੀਜ਼ ਕਰਨ ਵਾਲਾ ਤਰੀਕਾ ਕਿਉਂ ਨਹੀਂ ਆਪਣਾ? ਸਹੀ ਹੈ, ਬਿਲਕੁਲ ਸਹੀ ਹੈ। ਜਦੋਂ ਮਤਲਬ ਖਤਰੇ ਦਾ ਨਿਸ਼ਾਨ ਟੱਪੂਗਾ ਜੀ ਫਿਰ ਇਕੱਠਾ ਪਾਣੀ ਛੱਡਾਂਗੇ ਜੀ।
ਤੇ ਫਿਰ ਇਕੱਠਾ ਪਾਣੀ ਤਾਂ ਮਾਰ ਕਰੂਗਾ ਜਨਾਬ। ਜੀ ਫਿਰ ਅਸੀਂ ਜੀ ਦਰਿਆਵਾਂ ਦੇ ਕਿਨਾਰੇ ਵਾਲੇ ਨੂੰ ਸੂਚਿਤ ਕਰਤਾ ਜੀ। ਸਭ ਨੂੰ ਪਤਾ ਕਿ ਦਰਿਆਵਾਂ ਦਾ ਏਰੀਆ ਰਹਿ ਦਿੱਤਾ, ਸਹੀ ਚੋਏ ਰਹਿ ਗਏ ਨੇ, ਉਹਦੇ ਵਿੱਚ ਰਾਜਨੀਤਿਕ ਵੀ ਸ਼ਮੂਲੀਅਤ ਹੈ। ਨਦੀਆਂ ਨਾਲਿਆਂ ਨੂੰ ਕਬਜ਼ਾ ਕਰਨਾ, ਚੋਇਆਂ ਦੀ ਸਫਾਈ ਸਮੇਂ ਸਿਰ ਨਾ ਕਰਨਾ, ਉਹਨਾਂ ਲਈ ਰਾਹ ਨਾ ਛੱਡਣਾ, ਦਰਿਆਵਾਂ ਦਾ ਏਰੀਆ ਮੱਲ ਲੈਣਾ, ਤੇ ਫਿਰ ਨਤੀਜਾ ਜੀ ਲੋਕਾਂ ਦੇ ਘਰ-ਬਾਰ ਵੀ ਢਹਿ ਰਹੇ ਨੇ, ਲੋਕਾਂ ਦੇ ਘਰਾਂ 'ਚ ਪਾਣੀ ਵੜਿਆ। ਉਹਦੇ ਵਿੱਚ ਜਿੱਥੇ ਸਾਡੀਆਂ ਆਪਣੀਆਂ ਲੋੜਾਂ ਤੇ ਇੱਛਾਵਾਂ ਜ਼ਿੰਮੇਵਾਰ ਨੇ, ਉੱਥੇ ਸਰਕਾਰਾਂ ਬੋੜਦੀਆਂ ਹੀ ਨਹੀਂ ਜੀ ਹੁਣ ਤਾਂ। ਮਤਲਬ ਪ੍ਰਸ਼ਾਸਨ ਦਾ ਕੰਮ ਗੇੜਾ ਮਾਰ ਕੇ ਦੇਖਣਾ ਹੈ। ਡੀਸੀ ਸਾਹਿਬ ਗੇੜਾ ਕੱਢ ਕੇ ਆਏ ਹੜ੍ਹ ਪ੍ਰਭਾਵਿਤ ਖੇਤਰਾਂ ਦਾ, ਹੈ ਨਾ, ਇਹ ਖਬਰ ਹੁੰਦੀ ਹੈ ਸਵੇਰ ਨੂੰ। ਡੀਸੀ ਸਾਹਿਬ ਕਰਕੇ ਕੀ ਆਏ ਇਹ ਤਾਂ ਦੱਸੋ। ਸਹੀ ਹੈ ਨਾ। ਐਮਐਲਏ ਨੇ ਹਵਾਈ, ਮਤਲਬ ਮੁੱਖ ਮੰਤਰੀ ਭਗਵੰਤ ਮਾਨ ਕੈਪਟਨ ਅਮਰਿੰਦਰ ਬਾਦਲ ਬਾਰੇ ਮਜ਼ਾਕ ਉਡਾਉਂਦਾ ਹੁੰਦਾ ਸੀ, ਕਹਿੰਦਾ ਚਿੜੀ ਦੇ ਪੰਜੇ ਜਿੰਨਾ ਪੰਜਾਬ ਹੈ, ਤੇ ਹੈਲੀਕਾਪਟਰ ਤੇ ਦੌਰਾ ਕਰਦੇ। ਦੱਸੋ ਜੀ ਉੱਪਰੋਂ ਕੀ ਦਿਖਦਾ। ਸ਼ੁਰੂ ਤਾਂ ਇੱਕ ਦੋ ਵਾਰ ਇਹਨੇ ਵੀ ਹੈਲੀਕਾਪਟਰ ਉਡਾਇਆ, ਹੁਣ ਤਾਂ ਹੈਲੀਕਾਪਟਰ ਵੀ ਉੱਡਣੋਂ ਹਟ ਗਿਆ ਨਾ। ਤਾਂ ਸਹੀ ਹੈ, ਇਹ ਤਾਂ ਦੇਖਣੇ ਨਹੀਂ ਜਾਂਦੇ। ਇਹਨਾਂ ਲਈ ਤਾਂ ਮਸਲਾ ਹੀ ਨਹੀਂਗਾ, ਜਿਵੇਂ ਉਹਨੂੰ ਤਾਂ ਵੋਟਾਂ ਹੀ ਨਹੀਂ ਲੈਣੀਆਂ ਉਧਰੋਂ। ਤਾਂ ਮੈਂ ਕਹਿੰਦਾ ਵੋਟ ਲਾਲਚ ਨੂੰ ਚਲੇ ਜਾਓ ਪਤੰਦਰੋਂ, ਹਾਲ ਤਾਂ ਪੁੱਛ ਲਓ ਪੰਜਾਬ ਦਾ ਕੀ ਹੈ। ਲਗਭਗ 6 ਤੋਂ 7 ਜ਼ਿਲ੍ਹੇ, ਹਜ਼ਾਰਾਂ ਏਕੜ ਫਸਲ ਤਬਾਹ ਹੈ ਨਾ, ਲੋਕਾਂ ਦਾ ਜੀਣਾ ਦੁਰਭਰ ਹੈ, ਖਾਣ ਪੀਣ ਤੋਂ ਮੁਹਤਾਜ ਵਾਲੀ ਸਥਿਤੀ ਹੈ, ਤੇ ਇਹਦੇ ਬਾਵਜੂਦ ਵੀ ਸਰਕਾਰ ਕਿਤੇ ਨਜ਼ਰ ਨਹੀਂ ਆਈ ਜੀ। ਪੰਜਾਬ ਦੇ ਵਿੱਚ ਅਜੇ ਵੀ ਉੱਪਰ ਵਾਲੇ ਪਹਾੜਾਂ ਦੇ ਹਵਾਲੇ ਨਾਲ, ਦਰਿਆਈ ਪਾਣੀ ਦੇ ਹਵਾਲੇ ਨਾਲ, ਡੈਮਾਂ ਦੇ ਫਾਟਕ ਗੇਟ ਖੋਲਣ ਦੇ ਹਵਾਲੇ ਨਾਲ ਅਗਲੇ 5 ਤੋਂ 7 ਦਿਨ ਖਤਰੇ ਹੋਰ ਬਣਿਆ ਹੋਇਆ ਜੀ। ਬਿਲਕੁਲ ਜੀ। ਦੇਖੋ ਵੇ, ਕਈ ਵਾਰੀ ਲੱਗਦਾ ਹੁੰਦਾ ਸ਼ਰਮਾ ਜੀ ਕਿ ਮੈਨੇਜਮੈਂਟ ਦਾ ਨੁਕਸ ਹੋ ਸਕਦਾ। ਪੰਜਾਬ ਦੇ ਪਾਣੀਆਂ, ਮੀਂਹ ਦੇ ਪਾਣੀ ਨਾਲ ਤਾਂ ਕਦੇ ਪੰਜਾਬ ਡੁੱਬਿਆ ਨਹੀਂ, ਪਰ ਜਿਹੜਾ ਉੱਪਰੋਂ ਮੀਂਹ ਆਉਂਦਾ, ਹੜ੍ਹ ਦਾ ਪਾਣੀ ਆਉਂਦਾ, ਉਹਦੇ ਨਾਲ ਪੰਜਾਬ ਜ਼ਰੂਰ ਆਈ ਵਾਰੀ ਡੁੱਬਦਾ। ਸੋ ਬਹੁਤ ਵੱਡਾ ਨੁਕਸਾਨ। ਸਰਕਾਰ ਦੇ ਬਾਰੇ ਤੁਸੀਂ ਦੱਸ ਹੀ ਦਿੱਤਾ ਵੀ ਲੋਕ ਤਾਂ ਉੱਥੇ ਹਰ ਤਰ੍ਹਾਂ ਦੀ ਮਦਦ ਉਡੀਕ ਰਹੇ ਨੇ, ਲੋਕਾਂ ਦੇ ਪਸ਼ੂ ਡੰਗਰ, ਦਾਣਾ ਪਾਣੀ ਸਭ। ਹੁਣ ਜਿਹੜਾ ਸ਼ਰਮਾ ਜੀ ਕਣਕ ਰੱਖਦੇ ਆਪਾਂ ਪਿੰਡਾਂ ਦੇ ਵਿੱਚ, ਮੀਂਹ ਆ ਗਿਆ, ਬੰਦਾ ਚਲੋ ਆਪ ਤਾਂ ਉੱਚੇ ਥਾਂ ਬਹਿ ਜੂ, ਡੰਗਰਾਂ ਨੂੰ ਥੋੜ੍ਹਾ ਛੱਤਾਂ ਦੇ ਬੰਨ ਲੂ, ਦਾਣੇ ਜਿਹੜੇ ਰੱਖੇ ਨੇ ਘਰਾਂ ਦੇ ਵਿੱਚ ਉਹ ਕਿੱਥੋਂ ਰੱਖ ਤਾਂ ਕਰ ਕਿੰਨਾ ਢੋਲ ਕਿਵੇਂ ਚੱਕ ਲੂਗਾ, ਹਨਾ। ਸੋ ਇਹ ਪਤਾ ਨਹੀਂ ਸਰਕਾਰਾਂ ਨੂੰ ਆਮ ਬੰਦਾ ਕਿਉਂ ਨਹੀਂ ਦਿੰਦਾ। ਜਦੋਂ ਆਮ ਹੁੰਦੇ ਆ ਉਦੋਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਤੇ ਜਦੋਂ ਆ ਖਾਸ ਹੋ ਜਾਂਦੇ ਉਦੋਂ ਫਿਰ ਮੂੰਹ 'ਚ ਘੁੰਗਣੀਆਂ ਵੀ ਨਾਲ ਦੀ ਨਾਲ ਪੈ ਜਾਂਦੀਆਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।